ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਜਾਂ ਫਿਰ ਵਰਲਡ ਵਾਈਡ ਗਲੋਬਲ ਸੀਪੀਐਨ ਦੀ ਐਪ, roku TV, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ, ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਵਿਊਅਰਸ, ਪਿਛਲੇ ਸਾਲ ਫਰਵਰੀ ਦੇ ਮਹੀਨੇ ਵਿੱਚ ਰਾਖਵੇਂਕਰਨ ਦੇ ਮੁੱਦੇ ਤੇ ਹਰਿਆਣਾ ਵਿੱਚ ਜਾਟਾਂ ਵੱਲੋਂ ਕੀਤੇ ਗਏ ਅੰਦੋਲਨ ਦੌਰਾਨ ਮੁਰਥਲ ਦੇ ਮੁਕਾਮ ਤੇ ਔਰਤਾਂ ਨਾਲ ਜਬਰ ਜਨਾਹ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ ਅਤੇ ਮੀਡੀਆ ਵਿੱਚ ਆਈਆਂ ਰਿਪੋਰਟਾਂ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਪੀੜਤਾਂ ਨੂੰ ਇਨਸਾਫ ਦੇਣ ਦੀ ਥਾਂ ਤੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਗਈ ਸੀ। ਇਸ ਮੁੱਦੇ ਤੇ ਸੋਨੀਪਤ ਅਦਾਲਤ ਦੀ ਜੱਜ ਗਗਨਗੀਤ ਕੌਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਅਤੇ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਦਾ ਪੱਖ ਪੂਰਨ ਸੰਬੰਧੀ 2 ਰਿਪੋਰਟਾਂ ਸੌਂਪੀਆਂ ਸਨ। ਇਸ ਸਭ ਦੇ ਚੱਲਦਿਆਂ 2 ਦਿਨ ਪਹਿਲਾਂ ਮੰਗਲਵਾਰ ਨੂੰ ਹਾਈ ਕੋਰਟ ਨੇ ਕਿਹਾ ਹੈ ਕਿ ਮੁਰਥਲ ਗੈਂਗਰੇਪਸ ਦੀ ਜਾਂਚ ਕਰ ਰਹੀ ਜੱਜ ਗਗਨਗੀਤ ਕੌਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਅਦਾਲਤ ਨੇ ਅਸਿੱਧੇ ਢੰਗ ਨਾਲ ਇਹ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਬੰਦ ਕਰਨ ਲਈ ਕਿਹਾ ਹੈ। ਇਸ ਮਾਮਲੇ ਤੇ ਹਾਈ ਕੋਰਟ ਦਾ ਸੂ ਮੋਟੋ ਨੋਟਿਸ ਸਿੱਧੇ ਅਸਿੱਧੇ ਢੰਗ ਨਾਲ ਕੀ ਬਿਆਨ ਕਰਦਾ ਹੈ? ਮੁਰਥਲ ਗੈਂਗਰੇਪਸ ਮਾਮਲੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦਾ ਸਾਥ ਦੇਣਾ ਅਤੇ ਜਾਣਬੁੱਝ ਕੇ ਸਹੀ ਜਾਂਚ ਨਾ ਕਰਨਾ ਭਾਰਤ ਦੀ ਨਿਆਂ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਅੱਜ ਦੇ ਸ਼ੋਅ ਵਿੱਚ ਅਸੀਂ ਇਸ ਸਾਰੇ ਘਟਨਾਕ੍ਰਮ ਬਾਰੇ, ਇਸ ਕੇਸ ਦੀ ਜਾਂਚ ਬਾਰੇ ਚੰਡੀਗੜ੍ਹ ਤੋਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੇਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਧੰਨਵਾਦ ਜੀ। ਹੇਰਾ ਸਾਹਿਬ, ਜਿਹੜੀ ਇਹ ਮੁਰਥਲ ਗੈਂਗਰੇਪਸ ਦੇ ਹਵਾਲੇ ਨਾਲ ਜਿਹੜੀ ਜਾਂਚ ਹੋ ਰਹੀ ਸੀ, ਪਹਿਲਾਂ ਤਾਂ ਇਹ ਵੀ ਸਾਹਮਣੇ ਆਇਆ ਸੀ ਕਿ ਕੇਸ ਤੱਕ ਨਹੀਂ ਸੀ ਰਜਿਸਟਰ ਕੀਤੇ ਜਾ ਰਹੇ ਤੇ ਫਿਰ ਕੇਸ ਰਜਿਸਟਰ ਕੀਤੇ ਗਏ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ, ਜੱਜ ਨੇ ਜਾਂਚ ਦੀ ਉਹ ਕੀਤੀ ਹੈ। ਤਾਂ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਜਿਹੜੀ 2 ਦਿਨ ਪਹਿਲਾਂ ਇਹ ਖਬਰ ਸਾਹਮਣੇ ਆਈ ਹੈ ਕਿ ਹਾਈ ਕੋਰਟ ਨੇ ਕਿਹਾ ਕਿ ਜਿਹੜੀ ਜਾਂਚ ਜਿਹੜਾ ਜੱਜ ਕਰ ਰਿਹਾ ਹੈ ਗਗਨਗੀਤ ਕੌਰ ਸੋਨੀਪਤ ਦੀ, ਜਿਹੜੇ ਜੱਜ ਹੈਗੇ ਅਦਾਲਤ ਦੇ, ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ। ਸੋ ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਆਪਣੀ ਨਿਗਾਹ ਤੋਂ ਕਿਵੇਂ ਦੇਖਦੇ ਹੋ ਤੇ ਗਰਾਊਂਡ ਲੈਵਲ ਦੇ ਉੱਤੇ ਜੋ ਸਿਆਸਤ ਚੱਲ ਰਹੀ ਹੈ, ਜਾਂ ਇਹ ਕਹਿ ਲਈਏ ਕਿ ਜਿਹੜੀ ਜੋ ਇਸ਼ਾਰਾ ਹੈਗਾ ਅਦਾਲਤ ਦਾ ਕਿ ਸਰਕਾਰ ਵੱਲੋਂ ਦੋਸ਼ੀਆਂ ਦਾ ਪੱਖ ਪੂਰਿਆ ਜਾ ਰਿਹਾ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮੁੱਖ ਰੂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਜਿਹੜੀ ਇਸ ਗੱਲ ਦੀ ਬੁਨਿਆਦ ਆ, ਇਹ ਜਿਹੜਾ ਮੁੱਦਾ ਸਾਡੇ ਸਾਹਮਣੇ ਆ, ਇਹ ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਮੁੱਦੇ ਨੇ ਜਿਹੜੇ ਉਸ ਸਮੇਂ ਤੇ ਸਾਡੇ ਸਾਹਮਣੇ ਆਉਂਦੇ ਆ। ਬੁਨਿਆਦ ਹੈ ਜਿਹੜੀ ਇਸ ਦੇਸ਼ ਦਾ ਜਿਹੜਾ ਹਿੰਦੂਵਾਦੀ ਤਬਕਾ ਹੈ, ਜਿਹੜਾ ਇਸ ਦੇਸ਼ ਦੇ ਲਈ ਹਿੰਦੁਸਤਾਨ ਵਾਲਾ ਜਿਹੜਾ ਨਾਅਰਾ ਲਾਉਣ ਵਾਲਾ, ਜਿਹੜਾ ਦੇਸ਼ ਦੀ ਸਤ੍ਹਾ ਤੇ ਕਾਬਜ ਆ ਭਗਵਾ ਬ੍ਰਿਗੇਡ, ਉਸ ਵੱਲੋਂ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣਾ, ਖੌਫ ਜ਼ਦਾ ਕਰਕੇ ਰੱਖਣਾ, ਉਹਨਾਂ 'ਚ ਦਹਿਸ਼ਤ ਪੈਦਾ ਕਰਕੇ ਰੱਖਣੀ, ਜਿਹੜਾ ਉਹਦਾ ਇਹ ਮੰਤਵ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਨਾਜ਼ੀਵਾਦ ਵਾਲਾ ਦੌਰ ਆ ਜਿਹੜਾ ਇਸ ਵੇਲੇ ਹਿੰਦੁਸਤਾਨ 'ਚ ਚੱਲ ਰਿਹਾ, ਇਹ ਸਿਰਫ ਤੇ ਸਿਰਫ ਉਹਦਾ ਹੀ ਸਾਰਾ ਕੁਝ ਇਹ ਨਤੀਜਾ, ਇਹ ਜਿਹੜੀਆਂ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਇਹ ਉਸ ਗੱਲ ਦਾ ਹੀ ਨਤੀਜਾ ਕਿ ਜਿਹੜੀ ਦੇਸ਼ ਦੀ ਬਹੁਗਿਣਤੀ ਆ, ਦੇਸ਼ ਦੇ ਵਿੱਚ ਜਿਹੜਾ ਭਗਵਾ ਬ੍ਰਿਗੇਡ ਆ, ਜਿਹੜਾ ਬਾਰ-ਬਾਰ ਇਸ ਗੱਲ ਦਾ ਐਲਾਨ ਕਰ ਰਿਹਾ ਕਿ ਇਹ ਦੇਸ਼ ਹਿੰਦੂਆਂ ਦਾ ਦੇਸ਼ ਆ, ਇਸ ਦੇਸ਼ 'ਚ ਪੈਦਾ ਹੋਣ ਵਾਲਾ ਹਰ ਬੱਚਾ ਜਿਹੜਾ ਉਹ ਹਿੰਦੂ ਆ। ਸੋ ਉਹਨਾਂ ਦਾ ਜਿਹੜਾ ਉਹ ਮੰਤਵ ਆ, ਮਿਸ਼ਨ ਆ, ਜੋ ਕੁਝ ਵੀ ਹੈ, ਉਹਦੀ ਪੂਰਤੀ ਲਈ ਇਸ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਹਮੇਸ਼ਾ ਖੌਫ ਜ਼ਦਾ ਕਰਕੇ ਰੱਖਣ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਸ ਪਾਸੇ ਇਹ ਲਗਾਤਾਰ ਨਿਰੰਤਰ ਚੱਲਦੀਆਂ ਰਹਿੰਦੀਆਂ ਨੇ। ਮੂਰਥਲ ਦੇ ਵਿੱਚ ਘਟਨਾ ਵਾਪਰੀ, ਉਹਦੀਆਂ ਚਸ਼ਮਦੀਦ ਗਵਾਹ ਵੀ ਸਾਹਮਣੇ ਆਏ, ਸਰਕਾਰ ਨੇ ਜਿਹੜੇ ਜਾਂਚ ਕਮਿਸ਼ਨ ਬਣਾਇਆ ਸੀ ਉਹਦੀ ਜਾਂਚ ਵੀ ਸਾਹਮਣੇ ਆਈ, ਪਰੰਤੂ ਹਰਿਆਣਾ ਸਰਕਾਰ ਨੇ, ਉੱਥੇ ਵੀ ਉਹੀ ਹਿੰਦੂਵਾਦੀ ਸਰਕਾਰ ਆ, ਹਰਿਆਣਾ ਸਰਕਾਰ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਇਸ ਕਾਂਡ ਨੂੰ ਉੱਭਰ ਨਾ ਦਿੱਤਾ ਜਾਵੇ, ਇਸ ਕਾਂਡ ਨੂੰ ਦਬਾਉਣ ਦੇ ਯਤਨ ਨੇ ਜਿਹੜੇ ਹਰਿਆਣਾ ਸਰਕਾਰ ਨੇ, ਇੱਥੋਂ ਤੱਕ ਕਿ ਉਹ ਜਿਹੜੀਆਂ ਤਾਰਾਂ ਨੇ ਉਹ ਆ ਕੇ ਨਿਆਂਪਾਲ ਕਰਨਾ ਵੀ ਜੁੜਦੀਆਂ ਕਿ ਉਹ ਉਸ ਜੱਜ ਨੂੰ ਜਿਹੜੀ ਇਸ ਕੇਸ ਦੀ ਸੁਣਵਾਈ ਕਰ ਰਹੀ ਆ ਉਹਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਤੇ ਉਹਦੇ ਵਿਰੁੱਧ ਜਿਹੜਾ ਮਤਲਬ ਇਸ ਤਰ੍ਹਾਂ ਦਾ ਇੱਕ ષਡਯੰਤਰ ਆ ਜਿਹੜਾ ਉਹ ਵੀ ਰੱਖਿਆ ਜਾ ਰਿਹਾ। ਜੀ,
ਹੀਰਾ ਸਾਹਿਬ, ਇਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਤੁਸੀਂ ਨਿਆਂਪਾਲਿਕਾ ਬਾਰੇ ਕੀ ਕਹਿਣਾ ਚਾਹੋਗੇ? ਜਦੋਂ ਅਸੀਂ ਭਾਰਤ ਦੇ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਹਰ ਇੱਕ ਜਿਹੜਾ ਸਿਟੀਜ਼ਨ ਹੈਗਾ, ਜਿਹੜਾ ਬਸ਼ਿੰਦਾ ਭਾਰਤ ਦਾ, ਉਹ ਜੇ ਹੋਰ ਨਹੀਂ ਪ੍ਰਸ਼ਾਸਨ ਵੱਲ ਨਹੀਂ ਤਾਂ ਉਹ ਅਦਾਲਤਾਂ ਦੇ ਵੱਲ ਦੇਖਦਾ ਕਿ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ ਤਾਂ ਸਾਨੂੰ ਉੱਥੇ ਇਨਸਾਫ ਮਿਲੂਗਾ। ਜੇ ਅਸੀਂ ਇਹ ਸਾਰਾ ਰਵੱਈਆ ਦੇਖੀਏ ਤੇ ਕਿਵੇਂ ਜੱਜਾਂ ਤੇ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਇਸ ਕੇਸ ਨੂੰ ਦਰਕਿਨਾਰ ਕਰਨ ਦੇ ਲਈ ਤਾਂ ਕਿ ਜਿਹੜਾ ਸੱਚ ਹੈ ਉਹ ਸਾਹਮਣੇ ਨਾ ਆ ਸਕੇ। ਸਰਕਾਰ ਦਾ ਅਸੀਂ ਰਵੱਈਆ ਦੇਖ ਚੁੱਕੇ ਹਾਂ, ਜਾਂ ਜਿਹੜਾ ਪ੍ਰਸ਼ਾਸਨ ਹੈਗਾ ਉਹਨੇ ਕਿਵੇਂ ਹੈਂਡਲ ਕੀਤਾ ਇਸ ਸਾਰੇ ਕੇਸ ਨੂੰ, ਉਹਦੀਆਂ ਵੀ ਕਈ ਐਗਜ਼ਾਮਪਲ ਸਾਡੇ ਸਾਹਮਣੇ ਨੇ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਲੋਕਤੰਤਰ ਦੇ 4 ਥੰਮ ਨੇ, ਉਹਦੇ ਵਿੱਚ ਜਿਹੜੀ ਇਹਨਾਂ ਦੀ ਕਾਰਜਪਾਲਿਕਾ ਹੈ ਉਹ ਸਾਨੂੰ ਪਤਾ ਹੈ ਕਿ ਜਿਹੜੇ ਸੰਵਿਧਾਨ ਘੜਨ ਵਾਲੇ ਨੇ, ਜਿਹੜੇ ਮਤਲਬ ਪਾਰਲੀਮੈਂਟ 'ਚ ਬੈਠੇ ਨੇ, ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ, ਉਹ ਇਸ ਦੇਸ਼ ਨੂੰ ਹਿੰਦੂ ਦੇਸ਼ ਬਣਾਉਣਾ ਚਾਹੁੰਦੇ ਨੇ, ਉਹ ਵਾਰ-ਵਾਰ ਐਲਾਨ ਕਰ ਦਿੱਤੇ ਨੇ। ਜਿਹੜੀ ਦੂਸਰੀ ਅਫਸਰਸ਼ਾਹੀ ਵਾਲੀ ਗੱਲ ਆ ਉਹ ਪੂਰੀ ਤਰ੍ਹਾਂ ਉਹਨਾਂ ਦੇ ਅਧੀਨ ਚੱਲਦੀ ਆ। ਉਹ ਜੋ ਉਹਨਾਂ ਦੀ ਇੱਛਾ ਉਹਦੀ ਪੂਰਤੀ ਲਈ ਇਸ ਦੇਸ਼ ਦੀ ਅਫਸਰਸ਼ਾਹੀ, ਕਿਉਂਕਿ ਉਹਨੂੰ ਭ੍ਰਿਸ਼ਟਾਚਾਰ ਕਰਨ ਦਾ ਖੁੱਲ੍ਹਾ ਮੌਕਾ ਮਿਲਦਾ ਜਦੋਂ ਉਹ ਉਹਨਾਂ ਦੇ ਹੁਕਮ ਚਾਹੁੰਦੀ ਹੈ। ਤੇ ਅਗਲੀ ਗੱਲ ਜਿਹੜੀ ਨਿਆਂਪਾਲਿਕਾ ਅਸੀਂ ਕਰ ਰਹੇ ਹਾਂ, ਹਾਲਾਂਕਿ ਜਦੋਂ ਵੀ ਕੋਈ ਸਿੱਖ ਮੁੱਦਿਆਂ ਦੀ ਗੱਲ ਆਉਂਦੀ ਹੈ ਸਾਡੇ ਸਾਹਮਣੇ ਤੇ ਸਾਡਾ ਨਿਆਂਪਾਲਿਕਾ ਤੇ ਜਿਹੜਾ ਭਰੋਸਾ ਉਹ ਵੀ ਡੋਲਦਾ ਕਿ ਉਹ ਵੀ ਜਿਹੜੇ ਦੇਸ਼ ਦੇ ਬਹੁ ਗਿਣਤੀ ਆ ਉਹਨੂੰ ਹੋਰ ਐਨਕ ਨਾਲ ਤੇ ਘੱਟ ਗਿਣਤੀਆਂ ਨੂੰ ਹੋਰ ਐਨਕ ਨਾਲ ਵੇਖਦੀ ਆ। ਹੁਣ ਅਸੀਂ ਜੇ ਇਸ ਮੂਰਥਲ ਕਾਂਡ ਦੀ ਗੱਲ ਕਰ ਲਈਏ ਕਿ ਸੋਨੀਪਤ ਵਿੱਚ ਇੱਕ ਸਿੱਖ ਬੀਬੀ ਆ ਜਿਹੜੀ ਉਹ ਬਤੌਰ ਜੱਜ ਇਸ ਕੇਸ ਦੀ ਸੁਣਵਾਈ ਕਰ ਰਹੀ ਆ ਤੇ ਜਦੋਂ ਉਸ ਬੀਬੀ ਨੂੰ, ਉਸ ਜੱਜ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਹਦੀ ਆਹਟ ਆ ਜਿਹੜੀ ਉਹ ਹਾਈ ਕੋਰਟ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀ ਆ ਤੇ ਹਾਈ ਕੋਰਟ ਨੇ ਉਸ ਬਾਰੇ ਸਖਤ ਫੈਸਲਾ ਕਿਉਂ ਨਹੀਂ ਲਿਆ? ਉਹਨੇ ਵੀ ਇਸ਼ਾਰਿਆਂ ਦੀ ਜਿਹੜੀ ਗੱਲ ਉਹ ਉਦੋਂ ਕੀਤੀ ਆ, ਉਸ ਬਾਰੇ ਹਾਈ ਕੋਰਟ ਦਾ ਕੋਈ ਸਖਤ ਫੈਸਲਾ ਜਿਹੜਾ ਉਹ ਤੁਰੰਤ ਸਾਡੇ ਸਾਹਮਣੇ ਨਹੀਂ ਆਇਆ। ਸੋ ਇਸ ਕਰਕੇ ਅਗਲੀ ਗੱਲ ਜਿਹੜੀ ਉਹ ਮੀਡੀਆ ਦੀ ਆ ਜਾਂਦੀ ਆ। ਮੀਡੀਆ ਜਿਹੜਾ ਪੂਰਾ ਇਸ ਦੇਸ਼ ਦਾ ਜਿਹੜਾ ਉਹ ਹਿੰਦੂਵਾਦੀ ਆ, ਮੂਰਥਲ ਦਾ ਜਿਹੜਾ ਐਡਾ ਭਿਆਨਕ ਕਾਂਡ ਵਾਪਰਿਆ ਕਿ ਉਹ ਜਾਟ ਅੰਦੋਲਨ 'ਚ ਸਿੱਖ ਔਰਤਾਂ ਦੇ ਨਾਲ ਜੋ ਕੁਝ 1984 ਦੇ ਕਤਲੇਆਮ ਨੂੰ ਦੁਬਾਰਾ ਦੁਹਰਾਇਆ ਗਿਆ ਤੇ ਮੀਡੀਆ ਨੇ ਉਸ ਗੱਲ ਨੂੰ, ਜਿਵੇਂ ਹਰਿਆਣਾ ਸਰਕਾਰ ਨੇ ਦਬਾਉਣ ਦੀ ਕੋਸ਼ਿਸ਼ ਕੀਤੀ, ਉਵੇਂ ਹੀ ਮੀਡੀਆ ਨੇ ਵੀ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਮਤਲਬ ਇਸ ਦੇਸ਼ ਦੇ ਜਿਹੜੇ ਚਾਰੇ ਥੰਮ ਨੇ, ਅਸੀਂ ਕਹਿ ਸਕਦੇ ਹਾਂ ਕਿ ਉਹ ਬਹੁ ਗਿਣਤੀਆਂ ਤੇ ਖਾਸ ਕਰਕੇ ਸਿੱਖ ਵਿਰੋਧੀ ਨੇ। ਇਹਦੇ ਵਿੱਚ ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ। ਜੀ ਹੀਰਾ ਸਾਹਿਬ, ਜਿਹੜੀ ਇਹ ਘਟਨਾ ਹੈਗੀ ਹੈ ਇਹ ਪਿਛਲੇ ਸਾਲ ਦੀ ਹੈਗੀ ਹੈ, ਫਰਵਰੀ ਦੀ, ਜਿਹਦੀ ਜਾਂਚ ਹੁਣ ਤੱਕ ਹੋ ਰਹੀ ਹੈ, ਪਰ ਜਿਹੜਾ ਇਹ ਮੁੱਦਾ ਸੀਗਾ ਰਾਖਵੇਂਕਰਨ ਦਾ, ਰਿਜ਼ਰਵੇਸ਼ਨ ਦਾ, ਉਹ ਅੱਜ ਵੀ ਚੱਲ ਰਿਹਾ ਹੈ। ਤੇ ਪਿਛਲੇ ਕੁਝ ਦਿਨਾਂ ਤੋਂ ਵੀ ਅਸੀਂ ਦੇਖ ਰਹੇ ਹਾਂ ਕਿ ਹਰਿਆਣਾ ਦੇ ਵਿੱਚ ਜੱਟਾਂ ਦੇ ਵੱਲੋਂ ਲਾਮਬੰਦੀ ਕਰਕੇ ਦੁਬਾਰਾ ਜਿਹੜਾ ਪ੍ਰੋਟੈਸਟ ਹੈਗੇ ਆ, ਐਜੀਟੇਸ਼ਨ ਹੈਗਾ, ਡੈਮੋਨਸਟ੍ਰੇਸ਼ਨਸ ਕੀਤੇ ਜਾ ਰਹੇ ਨੇ ਤੇ ਜੰਤਰ ਮੰਤਰ ਵਿਖੇ ਵੀ ਧਰਨਾ ਲਾਇਆ ਗਿਆ ਤੇ ਉਹਨਾਂ ਨੇ ਅੱਜ ਦੀ ਜਿਹੜੀ ਲੇਟੈਸਟ ਉਹਦੀ ਅਪਡੇਟ ਹੈਗੀ ਹੈ, ਉਹਨਾਂ ਨੇ ਜਿਹੜੇ ਨੈਸ਼ਨਲ ਹਾਈਵੇਜ਼ ਨੇ ਉਹ ਬੰਦ ਕਰਨ ਦੀ ਜਿਹੜੀ ਹੈ ਉਹ ਗੱਲ ਕਹੀ ਹੈ। ਸੋ ਜਿਹੜਾ ਹੁਣ ਇਹ ਘਟਨਾਕ੍ਰਮ ਵਾਪਰ ਰਿਹਾ ਹੈ, ਹੁਣ ਕੀ ਹਰਿਆਣੇ ਦੇ ਵਿੱਚ ਸਥਿਤੀ ਬਣੀ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੁਸੀਂ ਕੀ ਪ੍ਰਭਾਵ ਦੇਖਦੇ ਹੋ ਸਿਆਸਤ ਦੇ ਉੱਪਰ ਵੀ ਤੇ ਆਮ ਲੋਕਾਂ ਦਾ ਜਿਹੜਾ ਜਨਜੀਵਨ ਹੈਗਾ ਉਹਦੇ ਉੱਪਰ ਵੀ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕੱਲ ਰਾਤ ਜੰਤਰ ਮੰਤਰ ਤੇ ਇਹ ਜਾਟ ਅੰਦੋਲਨ ਦਾ ਜਿਹੜਾ ਉਹ ਪੂਰੀ ਤਰ੍ਹਾਂ ਇਕੱਠ ਆ ਜਿਹੜਾ ਵੱਡੀ ਗਿਣਤੀ ਵਿੱਚ ਹੋਇਆ। ਬੱਸਾਂ ਨੇ ਜਿਹੜੀਆਂ ਉਹ ਗੁਆਂਢੀ ਸੂਬਿਆਂ ਨੇ ਜਿਹੜੇ ਉੱਥੋਂ ਭਰ ਕੇ ਆ ਰਹੀਆਂ ਨੇ। ਦਿੱਲੀ ਦਾ ਜਨ ਜੀਵਨ ਆ ਜਿਹੜਾ ਉਹਨੂੰ ਪੂਰੀ ਤਰ੍ਹਾਂ ਇੱਕ ਤਰ੍ਹਾਂ ਠੱਪ ਕਰ ਦਿੱਤਾ। ਪਰੰਤੂ ਪਿਛਲੇ ਸਰਕਾਰ ਨੇ, ਉਹਨਾਂ ਨੇ ਜਾਟ ਅੰਦੋਲਨ ਵਾਲਿਆਂ ਨੇ ਪੂਰੀ ਤਰ੍ਹਾਂ ਆਪਣਾ ਪ੍ਰੋਗਰਾਮ, ਆਪਣੀ ਧਮਕੀ ਆ ਜਿਹੜੀ ਉਹ ਖੁੱਲੇ ਰੂਪ ਦੇ ਵਿੱਚ ਦਿੱਤੀ ਹੈ ਕਿ ਇੰਨੀ ਤਰੀਕ ਨੂੰ ਆਹ ਕਰਾਂਗੇ, ਇੰਨੀ ਤਰੀਕ ਨੂੰ ਆਹ ਕਰਾਂਗੇ। ਸੋ ਉਸ ਦੇ ਬਾਵਜੂਦ ਸਰਕਾਰ ਨੇ ਦਿੱਲੀ ਨੂੰ ਇਸ ਮੁਸੀਬਤ ਤੋਂ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਮਤਲਬ ਸਾਫ਼ ਆ ਕਿ ਸਾਰਾ ਕੁਝ ਜੋ ਕੁਝ ਵਾਪਰ ਰਿਹਾ ਉਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ ਵਾਪਰ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੇ ਕਿੱਧਰ ਨੂੰ ਮੋੜਾ ਖਾਣਾ ਉਹ ਫਿਰ ਸਾਡੇ ਸਾਹਮਣੇ ਆ ਕਿ ਜੇ ਇੱਕ ਜਿਹੜੀ ਜੱਜ ਦੀ ਕੁਰਸੀ ਤੇ ਬੈਠੀ ਆ ਸਿੱਖਾਂ ਦੀ ਧੀ, ਉਹਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਸਕਦੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਆ ਜਿਹੜਾ ਉਹ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਫਰਵਰੀ ਵਾਲੀ, ਪਿਛਲੇ ਸਾਲ ਵਾਲੀ, ਜੇ ਉਸ ਤਰ੍ਹਾਂ ਦਾ ਰੂਪ ਵੀ ਧਾਰਨ ਕਰ ਦੇਵੇ ਤੇ ਕਿਸੇ ਨੂੰ ਮਤਲਬ ਉਹਦੇ ਉੱਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਜੀ ਹੀਰਾ ਸਾਹਿਬ, ਜਿਵੇਂ ਅਸੀਂ ਪ੍ਰਸ਼ਾਸਨ ਦੀ ਗੱਲ ਕੀਤੀ ਹੈ, ਸਰਕਾਰ ਦੀ ਗੱਲ ਕੀਤੀ ਹੈ, ਤਾਂ ਜਿਸ ਹਿਸਾਬ ਨਾਲ ਇਹਨੂੰ ਡੀਲ ਕੀਤਾ ਗਿਆ, ਜਦੋਂ ਹੁਣ ਦੁਬਾਰਾ ਜਾਟਾਂ ਨੇ ਆਪਣਾ ਜਿਹੜਾ ਐਜੀਟੇਸ਼ਨ ਹੈ ਉਹਦੀ ਦੁਬਾਰਾ ਸ਼ੁਰੂਆਤ ਕੀਤੀ ਹੈ, ਤਾਂ ਉਹਨਾਂ ਨੇ ਕੁਝ ਮੰਗਾਂ ਰੱਖੀਆਂ ਸੀਗੀਆਂ ਸਰਕਾਰ ਕੋਲੋਂ ਕਿ ਜਿਹੜੇ ਸਾਡੇ ਮਤਲਬ ਜਿਹੜੇ ਜਿਨ੍ਹਾਂ ਨੇ ਇਹ ਕਾਰਵਾਈਆਂ ਕੀਤੀਆਂ ਸੀ, ਜਿਹੜੇ ਦੋਸ਼ੀ ਸੀ ਇਹਦੇ ਵਿੱਚ, ਜਿਹੜੇ ਮਾਰੇ ਗਏ ਸੀ ਜਾਂ ਉਹਨਾਂ ਦੇ ਪਰਿਵਾਰ ਸੀ, ਉਹਨਾਂ ਨੂੰ ਨੌਕਰੀਆਂ ਦੀ ਗੱਲ ਹੋਵੇ, ਉਹਨਾਂ ਨੂੰ ਮੁਆਵਜ਼ੇ ਦੀ ਗੱਲ ਹੋਵੇ, ਸਰਕਾਰ ਨੇ ਉਹ ਮੰਗਾਂ ਮੰਨੀਆਂ ਨੇ। ਮਤਲਬ ਇਹ ਕਿਸ ਤਰ੍ਹਾਂ ਦੀ ਐਗਜ਼ਾਮਪਲ, ਕਿਸ ਤਰ੍ਹਾਂ ਦਾ ਪ੍ਰੈਸੀਡੈਂਟ ਸੈੱਟ ਕਰਦੀਆਂ ਨੇ ਲੋਕਾਂ ਦੇ ਸਾਹਮਣੇ
ਕਿ ਜਿਹੜੇ ਲੋਕ ਪੀੜਤ ਨੇ ਉਹਨਾਂ ਨੂੰ ਇਨਸਾਫ ਦੇਣ ਦੀ ਥਾਂ ਤੇ ਜਿਹੜੀ ਸਰਕਾਰ ਹੈ ਉਹ ਉਹਨਾਂ ਲੋਕਾਂ ਦਾ ਪੱਖ ਪੂਰ ਰਹੀ ਹੈ, ਦੋਸ਼ੀਆਂ ਦਾ ਪੱਖ ਪੂਰ ਰਹੀ ਹੈ, ਤੇ ਉਹਦੇ ਨਾਲੋਂ ਵੀ ਇੱਕ ਕਦਮ ਅੱਗੇ ਜਾਂਦਿਆਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਜਾਂ ਉਹਨਾਂ ਨੂੰ ਸਿੱਧੇ ਤੌਰ ਤੇ ਮੁਆਵਜ਼ਾ ਦੇ ਰਹੀ ਹੈ, ਉਹਨਾਂ ਨੂੰ ਨੌਕਰੀਆਂ ਦੇ ਰਹੀ ਹੈ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? वो गल बिल्कुल साफ से स्पष्ट है कि एक पासे वो लोग ने चाहे वो अपने किसी हक च अपनी मंगां के हक च अंदोलन कर रहे हैं, वो कानून नूं हथ च लैके जायदाद का नुकसान पहुंचाते हैं, भन्न तोड़ करते हैं, बलात्कार करते हैं, वो सारा कुछ करते हैं अपराधी जी। परंतु इसके बावजूद कि उन्होंने विरुद्ध कोई मुकदमा दर्ज किया जाता ਤੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੀ ਸਾਰ ਲਈ ਜਾਂਦੀ, ਜਿਹੜੇ ਉਸ ਅੰਦੋਲਨ ਦੇ ਪੀੜਤ ਪਰਿਵਾਰ ਨੇ ਉਹਨਾਂ ਦੀ ਸਾਰ ਲਈ ਜਾਂਦੀ। ਉਸ ਪਾਸੇ ਸਰਕਾਰ ਆ ਜਿਹੜੀ ਉਹਨੇ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਉਸ ਗੱਲ ਨੂੰ ਦਬਾ ਦਿੱਤਾ ਜਾਵੇ, ਤੇ ਦੂਸਰੇ ਪਾਸੇ ਜਿਹੜੇ ਉਸ ਅੰਦੋਲਨ ਦੇ ਵਿੱਚ ਹਿੰਸਾ ਕਰਦੇ ਲੋਕ ਮਾਰੇ ਗਏ ਨੇ ਜਾਂ ਕੋਈ ਉਹਨਾਂ ਦਾ ਹੋਰ ਨੁਕਸਾਨ ਹੋਇਆ ਉਹਨਾਂ ਲਈ ਮੁਆਵਜ਼ਾ ਜਿਹੜਾ ਦਿੱਤਾ ਜਾ ਰਿਹਾ। ਸੋ ਮਤਲਬ ਦੇਸ਼ ਦਾ ਜਿਹੜਾ ਕਾਨੂੰਨ ਆ ਉਹਦੀ ਰੱਖਿਆ ਕਿਹਨੇ ਕਰਨੀ ਆਖਰ ਨੂੰ? ਜੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਹੋ ਰਹੀ ਬੇਅਦਬੀ ਵਿਰੁੱਧ ਸਿੱਖ ਸੰਗਤਾਂ ਨੇ ਜਿਹੜੀਆਂ ਸ਼ਾਂਤਮਈ ਢੰਗ ਦੇ ਨਾਲ ਧਰਨਾ ਦਿੰਦੀਆਂ ਨੇ, ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ, ਉਹਨਾਂ ਤੇ ਤਾਂ ਗੋਲੀ ਚੱਲਦੀ ਆ। परंतु दूसरे पासे ਜਿਹੜੇ ਲੋਕ ਹਿੰਸਕ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਸਰਕਾਰ ਆ ਜਿਹੜੀ ਉਹ ਪੂਰੀ ਤਰ੍ਹਾਂ ਸ਼ੈਲਟਰ ਵੀ ਦਿੰਦੀ ਆ ਤੇ ਮੁਆਵਜ਼ਾ ਵੀ ਦਿੰਦੀ ਆ। ਸੋ ਉਹ ਗੱਲ ਉੱਥੇ ਆ ਜਾਂਦੀ ਆ ਕਿ ਦੇਸ਼ ਦੀਆਂ ਬਹੁਤ ਗਿਣਤੀਆਂ ਲਈ ਇੱਥੋਂ ਦਾ ਕਾਨੂੰਨ ਵੀ ਹੋ ਰਿਹਾ, ਇੱਥੋਂ ਦਾ ਪ੍ਰਸ਼ਾਸਨ ਵੀ ਹੋ ਰਿਹਾ, ਇੱਥੋਂ ਦੀ ਸਰਕਾਰ ਵੀ ਹੋ ਰਿਹਾ, ਤੇ ਘੱਟ ਗਿਣਤੀਆਂ ਲਈ ਉਹ ਸਾਰਾ ਕੁਝ ਹੋ ਰਿਹਾ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਬਹੁ ਗਿਣਤੀਆਂ ਤੇ ਘੱਟ ਗਿਣਤੀਆਂ ਦੀ ਗੱਲ ਕੀਤੀ ਹੈ, ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਇਹ ਪਿਛਲੇ ਸਾਲ ਦੀ ਗੱਲ ਹੋਈ ਹੈ ਉਦੋਂ ਜ਼ਿਕਰ ਕੀਤਾ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਵੀ ਕਿਹਾ ਕਿ ਸਿੱਖ ਔਰਤਾਂ ਦੇ ਨਾਲ ਕੀ ਹੋਇਆ ਉਸ ਮੂਰਥਲ ਦੇ ਸਥਾਨ ਤੇ, ਇਹ ਸਾਰਿਆਂ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਵੀ ਆਇਆ ਤੇ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਿਆ। ਸੋ ਜੇ ਅਸੀਂ ਇਹਨੂੰ ਪੰਜਾਬ ਦੇ ਹਵਾਲੇ ਨਾਲ ਦੇਖਣਾ ਹੋਵੇ, ਇਸ ਡਿਵੈਲਪਮੈਂਟ ਨੂੰ ਜੋ ਪਿਛਲੇ ਸਾਲ ਵੀ ਹੋਇਆ ਉਹਦੀ ਜਾਂਚ ਦੀ ਅਸੀਂ ਗੱਲ ਕੀਤੀ ਹੈ, ਪਰ ਜੋ ਅੱਜ ਉੱਥੇ ਹੋ ਰਿਹਾ ਹੈ, ਜੇ ਦੁਬਾਰਾ ਸਥਿਤੀ ਉੱਦਾਂ ਦੀ ਬਣਦੀ ਹੈ ਤਾਂ ਕੀ ਹਾਲਾਤ ਬਣ ਸਕਦੇ ਨੇ ਗਰਾਊਂਡ ਲੈਵਲ ਦੇ ਉੱਤੇ, ਤੇ ਉਹਦਾ ਜਿਹੜਾ ਪ੍ਰਭਾਵ ਹੈ ਉਹ ਪੰਜਾਬ ਦੇ ਉੱਤੇ, ਪੰਜਾਬੀਆਂ ਦੇ ਉੱਤੇ ਕੀ ਪਵੇਗਾ, ਇਸ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ? ਦੇਖੋ, ਮੇਰੇ ਸਾਹਮਣੇ ਜਿਹੜੀ ਇਸ ਵੇਲੇ ਗੰਭੀਰ ਸਥਿਤੀ ਦੋ ਗੱਲਾਂ ਨੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਇੱਕ ਤਾਂ ਜਿਹੜੀ ਆ ਹਿੰਦੂਵਾਦੀ ਤਾਕਤਾਂ ਨੇ ਜਿਹੜੀ ਇਹਨਾਂ ਤੇ ਨਾਜ਼ੀਵਾਦੀ ਸੋਚ ਭਾਰੂ ਹੋਈ ਆ, ਤੇ ਅੱਜ ਸਾਡੀਆਂ ਧੀਆਂ ਭੈਣਾਂ ਨੂੰ, ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਖੁੱਲ੍ਹਾ ਚੈਲੰਜ ਆ ਜਿਹੜਾ ਉਹ ਦਿੱਤਾ ਜਾਣ ਲੱਗ ਪਿਆ। 1984 ਵਿੱਚ ਸਿੱਖ ਕਤਲੇਆਮ ਹੋਇਆ ਤੇ ਉਹਦੇ ਨਾਲ ਜੋ ਸਾਡੀਆਂ ਧੀਆਂ ਭੈਣਾਂ ਨਾਲ ਵਾਪਰਿਆ ਉਹ ਨਾ ਕਿਹਾ ਜਾ ਸਕਦਾ ਨਾ ਸੁਣਿਆ ਜਾ ਸਕਦਾ, ਸਾਰੀ ਦੁਨੀਆ ਨੂੰ ਉਸ ਗੱਲ ਦਾ ਪਤਾ। ਪਰੰਤੂ ਅੱਜ ਮੁੜ ਕੇ ਫਿਰ ਉਹੀ ਰੁਝਾਨ, ਜਦੋਂ ਸਿੱਖ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ ਕਿ ਸਿੱਖ ਉਹ ਕੌਮ ਆ ਜਿਨ੍ਹਾਂ ਨੇ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਬਸਰੇ ਦੇ ਬਾਜ਼ਾਰਾਂ ਤੋਂ ਵਿਕਣ ਤੋਂ ਛਡਾਉਣ ਲਈ ਆਪਣੀਆਂ ਜਾਨਾਂ ਬਾਰੀਆਂ ਉਹਨਾਂ ਨੂੰ ਛੁਡਾ ਕੇ ਲਿਆਉਂਦੇ ਰਹੇ, ਅਬਦਾਲੀ ਵਰਗੇ ਨਾਲ ਟੱਕਰ ਲੈਂਦੇ ਰਹੇ। ਸੋ ਉਸ ਗੱਲ ਦੇ ਵਿੱਚ ਸਿੱਖਾਂ ਦੇ ਬਾਰੇ 12 ਵਜੇ ਦਾ ਲਤੀਫਾ ਇਹਨਾਂ ਲੋਕਾਂ ਨੇ, ਚੁਟਕਲਾ ਜਿਹੜਾ ਇਹਨਾਂ ਲੋਕਾਂ ਨੇ ਤੋਰਿਆ, ਤੇ ਅੱਜ ਮੈਂ ਸੋਚ ਰਿਹਾ ਕਿ ਉਹੀ ਨਾਜ਼ੀਵਾਦੀ ਸੋਚ ਆ ਜਿਹੜੀ ਅੱਜ ਸਾਡੀਆਂ ਸਿੱਖਾਂ ਧੀਆਂ ਭੈਣਾਂ ਵਾਲੀ ਗਹਿਰੀ ਅੱਖ ਨਾਲ ਵੇਖ ਰਹੀ ਆ। ਗੱਲ ਅਸੀਂ ਕਰ ਲਈਏ, ਸਾਡੀ ਜਿਹੜੀ ਸੋਨੀਪਤ ਧੀ ਆ, ਸਿੱਖ ਧੀ ਆ ਜਿਹੜੀ ਉਹ ਜੱਜ ਦੇ ਉਹਦੇ ਤੇ ਬੈਠੀ ਆ ਤੇ ਮੂਰਥਲ ਕਾਂਡ ਦੀ ਸੁਣਵਾਈ ਕਰ ਰਹੀ ਆ, ਉਹਨੂੰ ਜੋ ਮੇਰੀਆਂ ਧਮਕੀਆਂ ਨੇ। ਗੱਲ ਅਸੀਂ ਕਰ ਲਈਏ ਉਸ ਬੀਬੀ ਦੀ, ਗੁਰਮੇਹਰ ਕੌਰ ਦੀ, ਜਿਹਨੇ ਇਸ ਦੇਸ਼ ਦੇ ਨਾਜ਼ੀਵਾਦ ਵਿਰੁੱਧ ਮੂੰਹ ਖੋਲਿਆ ਕਿ ਜਿਹੜੇ ਕੋਈ ਵਿਅਕਤੀ ਦੋਨਾਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਵਿੱਚ ਮਾਰੇ ਜਾਂਦੇ ਨੇ ਉਹਨਾਂ ਨੂੰ ਉਹ ਨਹੀਂ ਮਾਰਦੇ, ਉਹਨਾਂ ਨੂੰ ਜੰਗ ਮਾਰਦੀ ਆ। ਜੇ ਜੰਗ ਨਾ ਹੋਵੇ ਤੇ ਉਹ ਲੋਕ ਨਾ ਮਾਰੇ ਜਾਣ। ਬੜੀ ਸਾਫ਼ ਤੇ ਸਪਸ਼ਟ ਜੀ ਗੱਲ ਆ, ਇਹਦੇ ਬਾਰੇ ਕੋਈ ਦੋ ਰਹਿਮਾ ਨਹੀਂ। ਤੇ ਜੋ ਕੁਝ ਉਹਦੇ ਬਾਰੇ ਕਿਹਾ ਗਿਆ ਕਿ ਇਸ ਦੇਸ਼ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ, ਦੇਸ਼ ਦਾ ਜਿਹੜਾ ਗ੍ਰਹਿ ਰਾਜ ਮੰਤਰੀ ਆ, ਉਹ ਵੀ ਉਸ ਬੀਬੀ ਦੇ ਵਿਰੁੱਧ ਟਿੱਪਣੀ ਕਰ ਰਿਹਾ ਤੇ ਸਜੇ ਆ ਉਹਨੂੰ ਬਲਾਤਕਾਰ ਦੀਆਂ ਤੇ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਪਰੰਤੂ ਨਾ ਕੋਈ ਦੇਸ਼ ਦੀ ਸਰਕਾਰ ਬੋਲੀ, ਨਾ ਦੇਸ਼ ਦਾ ਪ੍ਰਸ਼ਾਸਨ ਬੋਲਿਆ ਤੇ ਨਾ ਦੇਸ਼ ਦੀ ਨਿਆਂਪਾਲਿਕਾ ਬੋਲੀ। ਸੋ ਇਹ ਜਿਹੜੀ ਇਹਨਾਂ ਦੇ ਵਿੱਚ ਇੱਕ ਘਿਨਾਉਣੀ ਸੋਚ, ਨਾਜ਼ੀਵਾਦੀ ਸੋਚ ਪਾਰੀ ਹੋ ਚੁੱਕੀ ਆ। ਤੇ ਜਿਹੜਾ ਸਾਡੇ ਸਾਹਮਣੇ ਸਵਾਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦਾ ਰੇੜਕਾ ਜਿਹੜਾ ਉਹ ਜ਼ਹਿਰੀਲੇ ਰੂਪ ਦੇ ਵਿੱਚ ਉੱਭਰਨਾ, ਜਾਟ ਅੰਦੋਲਨ ਕਰਕੇ, ਕਿਉਂਕਿ ਜਿਹੜਾ ਹਰਿਆਣੇ ਦੇ ਵਿੱਚੋਂ ਦਿੱਲੀ ਵਾਲੀ ਸੜਕ ਜਾਂਦੀ ਆ ਉਹਦੇ ਤੇ ਬਹੁਤ ਗਿਣਤੀ ਆ ਜਿਹੜੇ ਉਹ ਪੰਜਾਬੀ ਸਫ਼ਰ ਕਰਦੇ ਨੇ, ਉਸ ਗੱਲ ਨੇ ਮੁੜ ਕੇ ਉੱਭਰਨਾ, ਤੇ ਹੋਰ ਜਿਹੜੇ ਮੁੱਦੇ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਦੀ ਗੱਲ ਕੀਤੀ ਆ ਉਹ ਉਭਾਰਦੇ ਨੇ। ਤੇ ਇਹ ਸਾਡੇ ਸਾਹਮਣੇ ਸਪਸ਼ਟ ਆ ਕਿ ਜਿਹੜੀ ਇਹਨਾਂ ਤੇ ਇਹ ਸੋਚ ਭਾਰੂ ਹੋਈ ਆ ਉਹਦਾ ਖਮਿਆਜ਼ਾ ਜਿਹੜਾ ਉਹ ਸਿੱਖ ਕੌਮ ਨੂੰ ਭਰਨਾ ਪੈਣਾ। ਤੇ ਸਿੱਖ ਕੌਮ ਇਹਦੇ ਲਈ ਕਿੰਨੀ ਕੁ ਮਤਲਬ ਜਾਗਰੂਕ ਹੁੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਅਸੀਂ ਮੂਰਥਲ ਕਾਂਡ ਆ ਜਿਹੜਾ ਸਾਡੇ ਨਾਲ ਵਾਪਰਿਆ,
ਕਿਸੇ ਸਿੱਖ ਜਥੇਬੰਦੀ ਨੇ ਉਹਦੀ ਅੱਜ ਤੱਕ ਪੈਰਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਸੋ ਇਹ ਸਾਡੀ ਹਾਲਾਤ ਆ ਤੇ ਸਾਡੇ ਸਾਹਮਣੇ ਜਿਹੜੇ ਹਾਲਾਤ ਨੇ ਉਹ ਵੀ ਸਾਡੇ ਸਾਹਮਣੇ ਨੇ। ਇਹਦੇ ਬਾਰੇ ਕੌਮ ਨੇ ਖੁਦ ਫੈਸਲਾ ਕਰਨਾ। ਜੀ ਹੀਰਾ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਕੌਮ ਨੇ ਇਸ ਬਾਰੇ ਖੁਦ ਫੈਸਲਾ ਕਰਨਾ, ਪਰ ਜੇ ਰੀਅਲੀ ਸਿਚੁਏਸ਼ਨ ਇੱਦਾਂ ਦੀ ਬਣਦੀ ਹੈ ਤਾਂ ਅਸੀਂ ਜਿਵੇਂ ਜੇ ਪਿਛਲੇ ਸਾਲ ਦੀ ਐਗਜ਼ਾਮਪਲ ਨੂੰ ਮੂਹਰੇ ਰੱਖ ਕੇ ਦੇਖੀਏ ਤਾਂ ਕਿਵੇਂ ਪੰਜਾਬੀਆਂ ਦਾ, ਸਿੱਖਾਂ ਦਾ ਹਰਿਆਣੇ ਦੇ ਵਿੱਚੋਂ ਲੰਘਣਾ ਵੀ ਬੰਦ ਹੋ ਗਿਆ ਸੀ। ਇਹ ਕਹਿ ਲਓ ਕਿ ਕੱਟ ਆਫ ਕਰ ਦਿੱਤੇ ਗਏ ਸੀਗੇ ਦਿੱਲੀ ਨਾਲੋਂ। ਏਅਰਪੋਰਟਸ ਦਾ ਜਿਹੜਾ ਸਫ਼ਰ ਸੀ ਅੰਮ੍ਰਿਤਸਰ ਤੋਂ, ਜੇ ਕਿਸੇ ਨੇ ਫਲਾਈਟ ਲੈਣੀ ਹੈ ਤਾਂ ਫਲਾਈਟਸ ਦੇ ਜਿਹੜੇ ਕਿਰਾਏ ਸੀ ਉਹ 10-10 ਗੁਣਾ ਕਰਕੇ 20 ਟਿਕਟਾਂ ਨੇ ਜਿਹੜੀਆਂ ਉਹ ਵਿਕੀਆਂ ਸੀ। ਸੋ ਜੇ ਇਹ ਇੱਕ ਕੱਟ ਆਫ ਲਾਈਨ ਆਉਂਦੀ ਹੈ ਦਿੱਲੀ ਨਾਲੋਂ ਜਾਂ ਬਾਕੀ ਦੇ ਭਾਰਤ ਨਾਲੋਂ ਪੰਜਾਬ ਨੂੰ ਜਿਹੜੀ ਕੱਟਣ ਦੀ ਲਾਈਨ ਹੈ, ਤਾਂ ਉਸ ਸੂਰਤ ਦੇ ਵਿੱਚ ਪੰਜਾਬ ਦੇ ਕੋਲ, ਸਿੱਖਾਂ ਦੇ ਕੋਲ ਕੀ ਆਪਸ਼ਨ ਬਚਦੀ ਹੈ? ਦੇਖੋ, ਸਾਡੇ ਕੋਲ ਜਿਹੜੀ ਗੱਲ ਤੁਸੀਂ ਕੀਤੀ, ਸਾਡੇ ਕੋਲ ਜੇ ਆਪਸ਼ਨਾਂ ਨੇ ਤੇ ਅੰਮ੍ਰਿਤਸਰ ਤੇ ਮੋਹਾਲੀ ਦੀ ਆ। ਉੱਥੇ ਕਿਉਂਕਿ ਇਹ ਤਾਂ ਗੱਲ ਤਾਂ ਇੱਕ ਸਰਕਾਰ ਇਮਾਨਦਾਰ ਹੋਵੇ ਤਾਂ ਹਰ ਗੱਲ ਦਾ ਇਲਾਜ ਹੈਗਾ। ਪਹਿਲੀ ਗੱਲ ਤਾਂ ਇਹ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੀ ਨਹੀਂ ਹੋ ਸਕਦੀ ਕਿ ਇੱਕ ਦੇਸ਼ ਆ ਜਿਹੜਾ ਆਪਦੇ ਆਪ ਨੂੰ ਆਜ਼ਾਦ ਕਹਾਉਂਦਾ, ਲੋਕਤੰਤਰੀ ਕਹਾਉਂਦਾ, ਕਿ ਉੱਥੇ ਇੱਕ ਘੱਟ ਗਿਣਤੀ ਨੂੰ ਸੜਕਾਂ ਤੋਂ ਲੰਘਣ ਦੀ ਆਗਿਆ ਹੀ ਨਾ ਦਿੱਤੀ ਜਾਵੇ। ਪਰੰਤੂ ਸਾਡੇ ਨਾਲ ਬਾਰ-ਬਾਰ ਵਾਪਰਿਆ 1982 ਦੀਆਂ ਓਲੰਪਿਕ ਖੇਡਾਂ ਵੇਲੇ ਸਾਡੇ ਨਾਲ ਵਾਪਰਿਆ ਕਿ ਹਰਿਆਣੇ ਦੇ ਵਿੱਚ ਸਿੱਖਾਂ ਦੇ ਨਾਲ ਜੋ ਕੁਝ ਹੋਇਆ, ਭਜਨ ਲਾਲ ਨੇ ਕੀਤਾ, ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। 1984 ਸਾਡੇ ਸਾਹਮਣੇ ਆ ਤੇ ਉਸ ਤੋਂ ਬਾਅਦ ਲਗਾਤਾਰ ਨਿਰੰਤਰ ਜੋ ਕੁਝ ਵਾਪਰ ਰਿਹਾ ਵਾ ਜਾਟ ਅੰਦੋਲਨ ਵੇਲੇ ਸਾਹਮਣੇ ਆ। ਤਾਂ ਜੇ ਗੱਲ ਤਾਂ ਇੱਥੇ ਆ ਜਾਂਦੀ ਹੈ ਕਿ ਜੇ ਸਰਕਾਰ ਹੀ ਬੇਈਮਾਨ ਆ ਤੇ ਬਾੜੀ ਖੇਤ ਨੂੰ ਖਾਈ ਜਾਂਦੀ ਹੈ ਤੇ ਫਿਰ ਉਹਦੀ ਰਾਖੀ ਕੌਣ ਕਰੂਗਾ? ਸਾਡੇ ਕੋਲ ਬਦਲਵਾਂ ਹੱਲ ਕੀ ਹੈ? ਸਾਡੇ ਕੋਲ ਤਾਂ ਸਿਰਫ ਉਹੀ ਹੈ ਜਾਂਦਾ ਕਿ ਗੁਲਾਮਾਂ ਲਈ ਤਾਂ ਥਾਂ ਧੱਕੇ ਨੇ। ਉਹ ਉਸੇ ਸਥਿਤੀ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਵਾ, ਚਾਹੇ ਅਸੀਂ ਉਹਨੂੰ ਹੱਸ ਕੇ ਕਰ ਲਈਏ ਤੇ ਚਾਹੇ ਰੋਕ ਕੇ ਕਰ ਲਈਏ। ਜੀ ਹੀਰਾ ਸਾਹਿਬ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਆਪਣੀ ਵਿਚਾਰ ਚਰਚਾ ਜਦੋਂ ਅਸੀਂ ਸ਼ੁਰੂਆਤ ਕੀਤੀ ਹੈ ਤਾਂ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਹਿੰਦੂਤਵਾ ਦੇ ਨਾਲ ਜੋੜਿਆ ਸੀ ਤੇ ਜਾਂਦੇ ਜਾਂਦੇ ਸਾਡੀਆਂ ਗੱਲਾਂ ਦੇ ਵਿੱਚ ਗੁਰਮੇਹਰ ਕੌਰ ਦਾ ਵੀ ਜ਼ਿਕਰ ਹੋਇਆ ਕਿ ਕਿਵੇਂ ਜਿਹੜਾ ਇਹ ਮਸਲਾ ਦਿੱਲੀ ਦੇ ਵਿੱਚੋਂ ਜੋ ਸਾਹਮਣੇ ਆਇਆ ABVP ਦੇ ਨਾਲ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜੋ ਭਾਜਪਾ ਦਾ ਸਟੂਡੈਂਟ ਵਿੰਗ ਹੈਗਾ, ਇਸ ਜਿਹੜਾ ਇਹ ਮਸਲਾ ਹੈਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਵੇਂ ਇੱਕ ਜਿਹੜੀ ਸੁਸਾਇਟੀ ਹੈ ਉਹ ਪੋਲਰਾਈਜ਼ ਕੀਤੀ ਗਈ ਹੈ? ਇੱਕ ਪਾਸੇ ਉਹ ਸੋਚ ਹੈਗੀ ਹੈ ਜਿਹੜੀ ਹਿੰਦੂਤਵਾ ਦੇ ਅਧੀਨ ਇਸ ਸਾਰੇ ਘਟਨਾਕ੍ਰਮ ਨੂੰ ਨੈਸ਼ਨਲਿਜ਼ਮ ਦੇ ਖਾਤੇ ਵਿੱਚ ਪਾ ਕੇ ਇਹਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਦੇਖਦੀ ਹੈ, ਤੇ ਇੱਕ ਪਾਸੇ ਆਪਣੀ ਆਜ਼ਾਦੀ ਦੀ ਗੱਲ ਕਰਨ ਵਾਲੇ ਲੋਕ ਹੈਗੇ ਆ ਜਿਹੜੇ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਆ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮਤਲਬ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਿਹੜਾ ਇੱਥੋਂ ਦਾ ਹਿੰਦੂਤਵਵਾਦ ਹੈਗਾ ਉਹਦੇ ਤੇ ਜਿਹੜੀ ਨਾਜ਼ੀਵਾਦੀ ਸੋਚ ਭਾਰੂ ਹੋਈ ਹੈ ਕਿ ਦੇਸ਼ ਦੇ ਵਿੱਚ ਖਾਸ ਕਰਕੇ ਦੇਸ਼ ਦੀਆਂ ਘੱਟ ਗਿਣਤੀਆਂ ਨੇ ਜਿਹੜੀਆਂ ਉਹ ਆਪਣੇ ਵਿਚਾਰਾਂ ਦੀ ਆਜ਼ਾਦੀ ਆ ਜਿਹੜੀ ਉਹਨਾਂ ਨੂੰ ਵਿਚਾਰਾਂ ਦੀ ਆਜ਼ਾਦੀ ਨਹੀਂ, ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਨਹੀਂ ਕਰ ਸਕਦੇ। ਖਾਸ ਕਰਕੇ ਜਿੱਥੇ ਕੋਈ ਗੱਲ ਹਿੰਦੁਸਤਾਨ ਤੇ ਪਾਕਿਸਤਾਨ ਦੀ ਆ ਜਾਂਦੀ ਹੈ। ਸੋ ਮਤਲਬ ਇਹ ਜਿਹੜੀ ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਫਿਰਕੂਵਾਦ ਦੀ ਜਿਹੜੀ ਜਨੂਨੀ ਇੱਕ ਐਮਰਜੈਂਸੀ ਆ ਉਹ ਦੇਸ਼ ਦੀਆਂ ਘੱਟ ਗਿਣਤੀਆਂ ਤੇ ਲਾਈ ਜਾ ਰਹੀ ਆ। ਸੋ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹ ਬੇਟੀ ਗੁਰਮੇਹਰ ਕੌਰ ਨੇ, ਮਤਲਬ ਜੇ ਅਸੀਂ ਗੱਲ ਕਰੀਏ ਇਨਸਾਫ ਦੀ ਜਾਂ ਸੱਚ ਦੀ ਜਾਂ ਹਕੀਕਤ ਦੀ, ਤੇ ਉਹਦੇ ਵਿੱਚ ਉਹਨੇ ਲਫ਼ਜ਼ ਕੀ ਆ ਜਿਹੜੇ ਉਹਨੇ ਗਲਤ ਕਹੇ ਨੇ ਜੀ। ਸੋ ਇਹ ਇਨਸਾਨੀਅਤ ਦੇ ਨੇ ਤੇ ਖਾਸ ਕਰਕੇ ਸਾਡਾ ਧਰਮ ਆ ਜਿਹੜਾ ਉਹ ਸਰਬੱਤ ਦਾ ਭਲਾ ਮੰਗਦਾ ਵਾ। ਅਸੀਂ 24 ਘੰਟੇ ਅਰਦਾਸ ਕਰਦੇ ਹਾਂ। ਸੋ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜੇ ਕੋਈ ਸਾਡਾ ਵਿਚਾਰਾਂ 'ਚ ਵਖਰੇਵਾਂ ਤੇ ਉਹਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ, ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਸੋ ਇਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹਨਾਂ ਲੋਕਾਂ ਤੇ ਜਿਹੜਾ ਉਹ ਨਾਜ਼ੀਵਾਦੀ ਸੋਚ ਭਾਰੂ ਹੋ ਗਿਆ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੇ ਜਿਹੜੀਆਂ ਉਹਨਾਂ ਨੂੰ ਦਬਾ ਕੇ ਰੱਖਣਾ। ਸਾਹਬ ਮੈਂ ਕਹਿ ਸਕਦਾ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਇਹ ਸਾਡੇ ਗੁਲਾਮ ਨੇ। ਗੁਲਾਮਾਂ ਨੂੰ ਕੋਈ ਅਧਿਕਾਰ ਨਹੀਂ ਹੁੰਦਾ ਕਿ ਉਹ ਆਪਣਾ ਮੂੰਹ ਖੋਲ ਜਾਣ। ਇੱਥੇ ਆ ਕੇ ਗੱਲ ਇਸ ਵੇਲੇ ਖੜੀ ਆ ਜੀ। ਹੀਰਾ ਸਾਹਿਬ, ਤੁਸੀਂ ਬੈਠ ਕੇ ਗੱਲ ਕਰਨ ਦੀ ਗੱਲ ਕੀਤੀ ਹੈ, ਪਰ ਬੈਠ ਕੇ ਗੱਲ ਤਾਂ ਹੋਊਗੀ ਜੇ ਕੋਈ ਬੈਠ ਕੇ ਗੱਲ ਕਰਨਾ ਚਾਹੂਗਾ। ਹਰਿਆਣਾ ਦੇ ਮੰਤਰੀ ਹੈਗੇ ਆ, ਉਹਨਾਂ ਦਾ ਬਿਆਨ ਆਉਂਦਾ ਕਿ ਇਹ ਸਾਰੇ ਪਾਕਿਸਤਾਨ ਦੇ ਏਜੰਟ ਹੈਗੇ ਆ ਤੇ ਇਹਨਾਂ ਨੂੰ ਭਾਰਤ ਦੇ ਵਿੱਚੋਂ ਕੱਢ ਦੇਣਾ ਚਾਹੀਦਾ। ਤੇ ਇਦਾਂ ਦੇ ਹੀ ਜਿਹੜੇ ਬਿਆਨ ਨੇ ਉਹ ਜਿਹੜੀ ਰੂਲਿੰਗ ਮੈਜੋਰਿਟੀ ਹੈਗੀ ਹੈ ਉਹਨਾਂ ਦੇ ਵੱਲੋਂ ਦੇਖਣ ਨੂੰ ਮਿਲ ਰਹੇ ਆ। ਸੋ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਐਂਡ ਦੇ ਵਿੱਚ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਚਾਹੂੰਗਾ ਕਿ ਪੰਜਾਬ ਦੇ ਕੋਲ, ਸਿੱਖਾਂ ਦੇ ਕੋਲ ਹੱਲ ਕੀ ਹੈਗਾ ਇਸ ਸਾਰੇ ਘਟਨਾਕ੍ਰਮ ਦੇ ਨਾਲ ਲੜਨ ਦੇ ਲਈ, ਕਾਨੂੰਨੀ ਤੌਰ ਤੇ ਵੀ, ਪੋਲੀਟੀਕਲ ਤੌਰ ਤੇ ਵੀ, ਤੇ ਜੇ ਅਸੀਂ ਸਮਾਜਿਕ ਤੌਰ ਤੇ ਦੇਖਣਾ ਹੋਵੇ ਸਾਡਾ ਹੱਲ ਕੀ ਨਿਕਲਦਾ ਇਸ ਦੇ ਵਿੱਚੋਂ?
ਦੇਖੋ ਇਸ ਵੇਲੇ ਹੁਣ ਜੇ ਚਾਹੇ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਉੱਥੇ ਬਾਦਲ ਦਲ ਦੀ ਜਿਹੜੀ ਜਿੱਤ ਹੋਈ ਆ ਉਹਦੇ ਪਿੱਛੇ ਕਾਰਨ ਕੀ ਰਿਹਾ ਕਿ ਕੌਮ ਆ ਜਿਹੜੀ ਉਹਦੀ ਫੁੱਟ ਆ ਜਿਹੜੀ ਉੱਥੇ ਧੜੇਬੰਦੀਆਂ ਸੀ ਜਿਹੜੀਆਂ ਜ਼ਿਆਦਾ ਖੜੀਆਂ ਸੀ। ਬਾਕੀ ਹੋਰ ਵੀ ਬਹੁਤ ਸਾਰੇ ਕਾਰਨ ਨੇ ਪਰੰਤੂ ਮੁੱਖ ਕਾਰਨ ਇਹ ਰਿਹਾ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਸਿਧਾਂਤਕ ਰੂਪ ਦੇ ਵਿੱਚ ਕੌਮ ਦੇ ਵਿੱਚ ਏਕਾ ਜਿਹੜਾ ਇਹ ਬਹੁਤ ਜ਼ਰੂਰੀ ਆ। ਜਦੋਂ ਤੱਕ ਕੌਮ ਖਖੜੀਆਂ ਕਰੇਲੇ ਹੋਊਗੀ ਉਦੋਂ ਤੱਕ, ਕਿਉਂਕਿ ਉਹਨਾਂ ਲੋਕਾਂ ਨੇ ਮਤਲਬ ਸਾਫ਼ ਤੇ ਸਪਸ਼ਟ ਕਿਹਾ ਹੋਇਆ ਕਿ ਅਸੀਂ ਇਸ ਜਿਹੜਾ ਕੌਮ ਦਾ ਨਿਆਰਾ ਨਰਾਲਾ ਪਾਣਾ ਇਹਨੂੰ ਖਤਮ ਕਰਨਾ। ਸੋ ਸਾਡੀ ਜਿਹੜੀ ਇਸ ਤਰ੍ਹਾਂ ਦੀ ਫੁੱਟ ਆ ਉਹਦਾ ਉਹ ਪੂਰੀ ਤਰ੍ਹਾਂ ਲਾਹਾ ਲੈ ਸਕਦੇ ਨੇ। ਆਉਣ ਵਾਲਾ ਸਮਾਂ ਜਿਹੜਾ ਇਸ ਦੇਸ਼ ਦੇ ਵਿੱਚ, ਕਿਉਂਕਿ ਮੋਦੀ ਆ ਜਿਹੜਾ ਉਹ ਹਰ ਖੇਤਰ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕਾ। ਉਹਦੇ ਕੋਲ ਅਖੀਰ ਨੂੰ ਇੱਕੋ ਇੱਕ ਏਜੰਡਾ ਜਿਹੜਾ ਉਹ ਫਿਰਕੂ ਜਨੂਨ ਦਾ ਏਜੰਡਾ, ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਸ਼ 'ਚ ਲਾਗੂ ਕਰਨਾ ਤੇ ਉਹਦਾ ਉਹ ਡੰਡਾ ਜਿਹੜਾ ਉਹ ਸਾਡੇ ਤੇ ਵਰਨਾ। ਸੋ ਉਸ ਡੰਡੇ ਨੂੰ ਅਸੀਂ ਕਿਵੇਂ ਸਹਾਰਨਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਉਹਦੇ ਲਈ ਸਾਨੂੰ ਬਹੁਤ ਦੂਰ ਦ੍ਰਿਸ਼ਟੀ ਦੇ ਨਾਲ ਬੈਠ ਕੇ ਸੋਚਣਾ ਪਊਗਾ। ਸਮੁੱਚੇ ਵਿਸ਼ਵ ਦੇ ਵਿੱਚ ਜਿਹੜੀ ਸਾਡੀ ਕੌਮ ਗਲੋਬਲ ਅਸੀਂ ਨੇਸ਼ਨ ਬਣੇ ਹੋਏ ਆ ਇਸ ਵੇਲੇ, ਉਸ ਗਲੋਬਲ ਨੇਸ਼ਨ ਦੇ ਕੀ ਅਰਥ ਹੁੰਦੇ ਨੇ ਸਾਨੂੰ ਉਹ ਵੀ ਸਮਝਣੇ ਪੈਣਗੇ। ਸੋ ਇਹਦੀ ਵੱਡੇ ਪੱਧਰ ਤੇ ਮਤਲਬ ਖਾਸ ਕਰਕੇ ਬੌਧਿਕ ਪੱਧਰ ਤੇ ਸਾਨੂੰ ਇਹ ਤਿਆਰੀ ਹੈ ਜਿਹੜੀ ਉਹ ਜ਼ਰੂਰ ਕਰਨੀ ਪਊਗੀ। ਇਸ ਗੱਲ ਲਈ ਅਵੇਸਲੇ ਸਾਨੂੰ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਔਰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਦਿਨ ਨੇ ਜਿਹੜੇ ਉਹ ਸਿੱਖ ਕੌਮ ਲਈ ਬੇਹੱਦ ਭਿਆਨਕ ਹੋਣੇ ਆ। ਜੀ ਬਿਲਕੁਲ ਹੀਰਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਦੇਖੀਏ, ਹਿੰਦੂਤਵਾ ਦੇ ਅਧੀਨ ਜੋ ਚੱਲ ਰਿਹਾ ਪੰਜਾਬ ਦੀ ਧਰਤੀ ਤੇ, ਭਾਵੇਂ ਉਹ SYL ਦਾ ਮੁੱਦਾ ਹੋਵੇ, ਭਾਵੇਂ ਉਹ ਅਸੀਂ ਗੁਰਮੇਹਰ ਕੌਰ ਦੀ ਗੱਲ ਕੀਤੀ ਹੈ ਜਾਂ ਜਿਹੜੇ ਹੋਰ ਡਿਫਰੈਂਟ ਥਾਵਾਂ ਦੇ ਉੱਪਰ ਜੋ ਮਸਲੇ ਉੱਠ ਰਹੇ ਨੇ, ਉਹਨਾਂ ਤੋਂ ਇਹੀ ਸਾਹਮਣੇ ਆਉਂਦਾ ਕਿ ਜਿੰਨੀ ਦੇਰ ਤੱਕ ਕੌਮ ਇਕਜੁੱਟ ਨਹੀਂ ਹੁੰਦੀ ਤੇ ਆਪਣਾ ਬੈਠ ਕੇ ਚਿੰਤਨ ਨਹੀਂ ਕਰਦੀ ਤੇ ਕਿਸੇ ਕਦਮ ਕੋਈ ਪੇਸ਼ਕਦਮੀ ਨਹੀਂ ਹੁੰਦੀ ਕਿਸੇ ਸਾਰਥਕ ਹੱਲ ਦੇ ਵੱਲ, ਤਾਂ ਉਨੀ ਦੇਰ ਤੱਕ ਜਿਹੜੀਆਂ ਇਹ ਮੁਸ਼ਕਲਾਂ ਨੇ ਇਹ ਜਿਉਂਦੀਆਂ ਤਿਉਂ ਹੀ ਰਹਿਣਗੀਆਂ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਸਾਰੇ ਘਟਨਾਕ੍ਰਮ ਦੇ ਉੱਪਰ ਆਪਣੇ ਵਿਚਾਰ ਦਿੱਤੇ ਆ ਅਤੇ ਸਾਡੇ ਦਰਸ਼ਕਾਂ ਦੇ ਨਾਲ ਸਮਾਂ ਕੱਢ ਕੇ ਵਿਚਾਰ ਵਟਾਂਦਰਾ ਕੀਤਾ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਹੀਰਾ ਸਾਹਿਬ, ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਕਦੇ ਦੁਬਾਰਾ ਤੁਹਾਡੇ ਨਾਲ ਕਿਸੇ ਹੋਰ ਇਸ਼ੂ ਦੇ ਉੱਪਰ ਦੁਬਾਰਾ ਫਿਰ ਵਿਚਾਰ ਚਰਚਾ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਿਆਂ ਕਿ ਸਾਨੂੰ ਇਸ ਕਾਰਜ ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਤੁਸੀਂ ਸਾਨੂੰ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ ਤੇ ਸਾਨੂੰ ਆਪਣੇ ਸੁਝਾਅ ਤੇ ਰਾਏ ਭੇਜਣ ਦੇ ਲਈ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਸਾਨੂੰ ਮੈਸੇਜ ਵੀ ਭੇਜ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।